असलामुअलैकुम। गुड मॉर्निंग सोहणियो, गुड मॉर्निंग। लो भी देख लवो एक होर सोहनी सोहनी सुबह ਤੁਹਾਨੂੰ ਅਸੀਂ ਗੁੱਡ ਮਾਰਨਿੰਗ ਕਰਨੇ ਆ। ਅੱਜ ਜਿਹੜਾ ਵੇ ਫਿਰ ਬੱਦਲ ਹੋਏ ਨੇ, ਦੂਰ ਤੁਹਾਨੂੰ ਸਾਰੇ ਕਾਲੇ ਬੱਦਲ ਅਸਮਾਨ ਭਰਿਆ ਨਜ਼ਰ ਆ ਰਿਹਾ ਵੇ। ਸਵੇਰ ਬਾਰਿਸ਼ ਹੋ ਕੇ ਹਟੀ ਏ ਤੇ ਅੱਜ ਫਿਰ ਬਾਰਿਸ਼ ਦੀ ਪੇਸ਼ਨ ਗੋਈ ਏ, ਹਵਾ ਵੀ ਚੱਲ ਰਹੀ ਏ ਤੇ ਖਾਸੀ ਠੰਡਕ बढ़ ਗਈ ਏ। ਲੋ ਬਈ ਅਸੀਂ ਤੁਹਾਨੂੰ ਦਿਖਾ ਦਿੱਤਾ ਹੈ ਯੂਕੇ ਵੈਦਰ ਦਾ ਇੱਕ ਨਜ਼ਾਰਾ ਕਰਾ ਦਿੱਤਾ ਵੇ ਕਿ ਅੱਜ ਦਾ ਮੌਸਮ ਕਿਸ ਤਰ੍ਹਾਂ ਦਾ ਰਹਿਣਾ ਵੇ। ਅੱਜ ਅਸੀਂ ਪਕਾ ਰਹੇ ਹਾਂ ਦਾਲ ਮਾਸ਼। ਦਾਲ ਮਾਸ਼ ਭਿਉਂ ਕੇ ਰੱਖ ਲਈਏ। ਟਮਾਟਰ, ਹਰੀ ਮਿਰਚ ਔਰ ਬਹੁਤਾ ਸਾਰਾ ਅਦਰਕ ਤੇ ਇੱਥੇ ਲਸਣ ਵੀ ਚੌਪ ਕਰਕੇ ਮੈਂ ਰੱਖ ਲਿਆ। ਇਹ ਦੀ ਸਾਡਾ ਸੂਈ ਧਾਗੇ ਵਾਲਾ ਡੱਬਾ ਨਿਕਲ ਆਇਆ ਵੇ ਤੇ ਅਸੀਂ ਅੱਜ ਕੁਝ ਕਰਨਾ ਹੈ ਰਿਪੇਅਰਿੰਗ ਦਾ ਕੰਮ। ਸੋਹਣੀਆਂ ਸੋਹਣੀਆਂ ਰੀਲਾਂ, ਰੰਗ ਬਰੰਗੇ ਧਾਗੇ ਤੇ ਇਸ ਤਰ੍ਹਾਂ ਹੀ ਜ਼ਿੰਦਗੀ ਦੇ ਵੀ ਮੁxtਲਿਫ ਰੰਗ ਹੁੰਦੇ ਨੇ। ਲੋ ਜੀ, ਇਹ ਆ ਗਿਆ ਨੂਰ ਫਾਤਮਾ ਦਾ ਟਰਾਊਜ਼ਰ। ਨੂਰ ਫਾਤਮਾ ਨਵਾਂ ਟਰਾਊਜ਼ਰ ਆਇਆ ਹੈ। ਛੁੱਟੀਆਂ ਖਤਮ ਹੋ ਰਹੀਆਂ ਨੇ ਬੱਚਿਆਂ ਦੀਆਂ ਤੇ ਨਿਊ ਜਿਹੜਾ ਆਇਆ ਵੇ ਥੋੜ੍ਹਾ ਜਿਹਾ ਲੰਬਾ ਵੇ ਤੇ ਇਹਨੂੰ ਨੀਚੋਂ ਥੋੜ੍ਹਾ ਸੀ ਫੋਲਡ ਕਰਨਾ ਵੇ ਤੇ ਉਹਨੇ ਦੋ ਆਪਣੇ ਭੇਜ ਦਿੱਤੇ ਨੇ ਸ਼ੋਪਰ ਵਿੱਚ ਪਾ ਕੇ ਕਿ ਵੀ ਮੇਰੇ ਠੀਕ ਕਰ ਦੇਵੋ ਤੁਸੀਂ। ਤੇ ਮੈਂ ਹੁਣ ਕੱਢ ਲਿਆ ਇਹਨੂੰ ਤੇ ਹੁਣ ਮੈਂ ਧਾਗਾ ਇਹਦੇ ਮੈਚ ਕਰਾਂਗੀ ਕਿ ਇਹਨੂੰ ਕਿਹੜੀ ਰੀਲ ਮੈਚ ਕਰਦੀ ਏ ਤੇ ਫਿਰ ਅਸੀਂ ਇਹਦੇ ਰਿਪੇਅਰਿੰਗ ਦਾ ਕੰਮ ਕਰਾਂਗੇ। ਆਇਲ ਗਰਮ ਹੋ ਗਿਆ, ਅਸੀਂ ਇਹਦੇ ਵਿੱਚ ਪਾ ਦੇਵਾਂਗੇ ਚੌਪ ਕੀਤਾ ਹੋਇਆ ਲਸਣ। ਲਸਣ ਸਾਡਾ ਭੁੱਜ ਗਿਆ ਵੇ, ਇਹਦੇ ਵਿੱਚ ਅਸੀਂ ਪਾ ਦੇਵਾਂਗੇ ਟਮਾਟਰ, ਹਰੀ ਮਿਰਚ, ਨਾਲ ਅਦਰਕ ਤੇ ਨਾਲ ਜਿਹੜਾ ਸੀ ਨਮਕ, ਮਿਰਚ, ਹਲਦੀ ਔਰ 2-3 ਲੌਂਗ ਔਰ 2-4 ਕਾਲੀ ਮਿਰਚ ਅਸੀਂ ਵਿੱਚ ਪਾ ਦੇਵਾਂਗੇ। ਅਸੀਂ ਮਸਾਲੇ ਨੂੰ ਭੁੰਨਾਂਗੇ। ਮਸਾਲਾ ਸਾਡਾ ਅੱਛਾ ਭੁੱਜ ਗਿਆ ਵੇ। ਟਮਾਟਰ ਨੇ ਪਾਣੀ ਜਿਹੜਾ ਛੱਡਿਆ ਸੀ ਖੁਸ਼ਕ ਹੋ ਗਿਆ ਔਰ ਆਇਲ ਬਿਲਕੁਲ ਅਲੱਗ ਹੋ ਗਿਆ। ਹੁਣ ਇਸ ਸਟੇਜ ਵਿੱਚ ਅਸੀਂ ਪਾ ਦੇਵਾਂਗੇ ਦਾਲ ਆਪਣੇ ਪਾਣੀ ਵਿੱਚ ਹੀ ਭਿੱਜੀ ਹੋਈ ਏ। ਇਹਨੂੰ ਮੈਂ ਬਹੁਤ ਜ਼ਿਆਦਾ ਪਾਣੀ ਨਹੀਂ ਇਹਦੇ 'ਚ ਜਾਏਗਾ। ਮਾਸ਼ ਦਾਲ ਇਸ ਤਰ੍ਹਾਂ ਜਲਦੀ ਨਹੀਂ ਗਲ ਜਾਂਦੀ ਹੈ, ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦਾਂਗੇ। ਦਾਲ 'ਚ ਦੇਖ ਲਵੋ ਪਾਣੀ ਬਹੁਤ ਜ਼ਿਆਦਾ ਨਹੀਂ, ਮਾਸ਼ ਦੀ ਦਾਲ ਹੈ, ਇਹ ਜਲਦੀ ਨਾਲ ਗਲ ਜਾਂਦੀ ਹੈ। ਬਸ ਥੋੜ੍ਹਾ ਜਿਹਾ ਜਿਹੜਾ ਆਪਣਾ ਹੀ ਪਾਣੀ ਸੀ ਉਹਦੇ ਵਿੱਚ ਅਸੀਂ ਕਰ ਦਾਂਗੇ ਤੇ ਅਸੀਂ ਹਲਕਾ ਜਿਹਾ ਕੁੱਕਰ ਨੂੰ, ਅਗਰ ਤੁਸੀਂ ਕੁੱਕਰ 'ਚ ਨਹੀਂ ਬਣਾਉਂਦੇ ਤਾਂ ਫਿਰ ਥੋੜ੍ਹਾ ਜਿਹਾ ਪਾਣੀ ਐਡ ਕਰਕੇ ਹਲਕੀ ਅੱਗ 'ਤੇ ਰੱਖ ਸਕਦੇ ਹੋ। ਪਰ ਮੈਂ ਕਿਉਂਕਿ ਕੁੱਕਰ ਵਿੱਚ ਹੀ ਬਣਾਉਣੀ ਆ, ਇਸ ਤੋਂ ਮੈਨੂੰ ਇਹਦੀ ਆਦਤ ਹੈ ਤੇ ਚਲੋ ਜੀ ਅਸੀਂ ਬੰਦ ਕਰ ਦਿੰਦੇ ਹਾਂ। ਥੋੜ੍ਹਾ ਜਿਹਾ ਸ਼ੋ ਹੋਏਗਾ ਅਤੇ ਸਾਡੀ ਦਾਲ ਜਿਹੜੀ ਹੈ ਛੇਤੀ ਛੇਤੀ ਤਿਆਰ ਹੋ ਜਾਏਗੀ। ਸੋਹਣੀ ਸਾਡੀ ਦਾਲ ਬਿਲਕੁਲ ਤਿਆਰ ਹੋ ਚੁੱਕੀ ਹੈ। ਬਹੁਤ ਥੋੜੀ ਮੈਂ ਬਣਾਈ ਹੈ ਲੇਕਿਨ ਐਵੇਂ ਕਿ ਸਾਡੇ ਵਾਸਤੇ ਕਾਫੀ ਹੈ। ਗਰਮਾ ਗਰਮ ਦਾਲ ਮਾਸ਼ ਤਿਆਰ ਹੈ ਤੇ ਬਈ ਦੇਖ ਲਵੋ ਬੜੀ ਜਲਦੀ ਬਣ ਜਾਂਦੀ ਹੈ ਔਰ ਬੜੀ ਈਜ਼ੀ ਰੈਸਪੀ ਹੈ। ਇਹਦੇ ਵਿੱਚ ਵੀ ਬਹੁਤ ਜ਼ਿਆਦਾ ਮਸਾਲੇ ਨਹੀਂ ਗਏ ਨੇ, ਸਾਦੀ ਸਾਦੀ ਦਾਲ ਹੈ ਔਰ ਉੱਪਰ ਜੋ ਅਦਰਕ ਪੈਂਦਾ ਹੈ ਨਾ ਤੇ ਬਹੁਤ ਅੱਛਾ ਲੱਗਦਾ। ਹਾਂਡੀ ਪੱਕ ਗਈ ਏ ਤੇ ਹਸਬੇ ਮਾਮੂਲ ਸਾਨੂੰ ਪਸੀਨਾ ਵੀ ਆ ਗਿਆ ਵੇ। ਅਸੀਂ ਆ ਕੇ ਇੱਥੇ ਬੈਠ ਗਏ ਹਾਂ ਤੇ ਨਾਲ ਨਾਲ ਕਰ ਲਏ ਪਸੀਨਾ ਸਾਫ ਤੇ ਨਾਲ ਨਾਲ ਥੋੜ੍ਹੀ ਜਿਹੀ ਕਰਾਂਗੇ ਤੁਹਾਡੇ ਨਾਲ ਗੱਪਸ਼ਪ। ਖਾਂਸੀ ਰਹਿਣੀ, ਹੁਣ ਜ਼ਰਾ ਸਰਦੀ ਸ਼ੁਰੂ ਹੋ ਗਈ ਹੈ। ਹੁਣ ਖਾਂਸੀ ਦਾ ਤੇ ਅਸੀਂ ਕੁਝ ਨਹੀਂ ਕਰ ਸਕਦੇ ਹਾਂ ਬਈ ਕਿ ਅਸੀਂ ਕੋਈ ਇਹਦਾ ਇਲਾਜ ਕਰੀਏ, ਇਹ ਤਾਂ ਰਹਿਣੀ ਤੇ ਅਸੀਂ ਨਾਯਾਬ ਜ਼ਮਾਨਿਆਂ 'ਚ ਚਲੇ ਜਾਂਦੇ ਹਾਂ। ਕੱਲ੍ਹ ਜਦੋਂ ਮੈਂ ਡਰਾਈ ਫਰੂਟ ਅਸੀਂ ਦੇਖਿਆ, ਮੈਂ ਪਾਇਆ, ਫਿਲ ਕੀਤਾ ਤੇ ਨਾਲ ਨਾਲ ਕੀਤਾ ਤੇ ਨਾਯਾਬ ਜ਼ਮਾਨਿਆਂ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਡਰਾਈ ਫਰੂਟ ਇਸ ਤਰ੍ਹਾਂ ਨਹੀਂ ਜ਼ਿਆਦਾ ਖਾਧਾ ਜਾਂਦਾ ਸੀ। ਉਸ ਜ਼ਮਾਨੇ 'ਚ ਬਣਦੀਆਂ ਹੁੰਦੀਆਂ ਸਨ ਪੰਜੀਰੀਆਂ ਤੇ ਸਰਦੀਆਂ ਦੀਆਂ ਸੁਗਾਤਾਂ ਇਸ ਤਰ੍ਹਾਂ ਪੰਜੀਰੀਆਂ, ਗਾਜਰ ਦੇ ਹਲਵੇ। ਸ਼ਮਾ ਅੱਜ ਹੈ ਮੈਦਾਨ ਵਿੱਚ, ਸ਼ਮਾ ਵੀ ਮੇਰੇ ਵਾਂਗਰ ਮਿੱਠੇ ਦੀ ਸ਼ੌਕੀਨ ਹੈ ਤੇ ਗਾਜਰ ਦੇ ਹਲਵੇ ਪਕੜੇ ਤੇ ਉਹ ਫਿਰ ਕੀ ਕਹਿੰਦੇ ਨੇ ਨਾਲ ਜਿਹੜਾ ਇਹ ਪੰਜੀਰੀ ਬਣਦੀ ਹੁੰਦੀ ਸੀ। ਤੇ ਉਹ ਫਿਰ ਐਸੀਆਂ ਚੀਜ਼ਾਂ ਸਨ ਕਿ ਜਿਹੜਾ ਪੂਰਾ ਤੁਸੀਂ ਸਰਦੀ ਦੇ ਹਿਸਾਬ ਨਾਲ, ਸਰਦੀ ਦਾ ਤੋੜ ਕਹਿ ਲਓ। ਉਦੋਂ ਲੋਕਾਂ ਕੋਲ ਸਿਵਾਏ ਰਜ਼ਾਈਆਂ ਦੇ ਤੇ ਸਿਵਾਏ ਅੰਗੀਠੀਆਂ ਦੇ ਕੋਈ ਸਰਦੀ ਨੂੰ ਰੋਕਣ ਦਾ ਕੋਈ ਹੋਰ ਤਰੀਕਾ ਨਹੀਂ ਹੁੰਦਾ ਸੀ ਕਿ ਖੇਸ ਦੀ ਬੁੱਕਲ ਮਾਰ ਲਵੋ। ਔਰਤਾਂ ਨੇ ਮਾਰੀ ਹੋਣੀ ਸ਼ਾਲ ਦੀ ਬੁੱਕਲ ਤੇ ਸ਼ਾਲਾਂ ਦੀ ਬੁੱਕਲਾਂ ਮਾਰ ਲੈਣੀਆਂ, ਲੋਈ
ਤੇ ਲੋਈ ਵਲੇਟ ਲਓ ਤੇ ਚਲੋ ਜੀ ਆਪਣੇ ਕੰਮ ਕਾਜ ਕਰਨੇ ਨੇ। ਪਰ ਸਵੇਰ ਸਵੇਰ ਉੱਠ ਕੇ ਲੋਕ ਫਿਰ ਉਹ ਡੱਬੀਆਂ ਵਿੱਚ ਬਣਾ ਕੇ ਪੰਜੀਰੀ ਰੱਖ ਦਿੱਤੀ ਜਾਂਦੀ ਸੀ। ਪੰਜੀਰੀ ਇੰਨੀ ਅੱਛੀ ਆਈਟਮ ਹੈ ਨਾ ਸਾਡਾ, ਕਿ ਇੱਕ ਰਵਾਇਤੀ ਵੀ ਹੈ ਸਾਡਾ, ਕਿ ਇਹ ਚੀਜ਼ ਬੜੇ ਸ਼ੌਕ ਨਾਲ ਖਾਧੀ ਜਾਂਦੀ ਹੈ, ਬੜੀ ਤਾਕਤਵਰ ਹੈ ਚੀਜ਼ ਹੈ ਬੜੀ। ਹੁਣ ਤਾਂ ਦੁਨੀਆ ਭਰ 'ਚ ਬੜੀ ਮਸ਼ਹੂਰ ਹੋ ਗਈ ਹੈ, ਜਦੋਂ ਤੱਕ ਯੂਟਿਊਬ ਔਰ ਆਇਆ ਚੀਜ਼ਾਂ ਰੈਸਪੀਜ਼ ਆਈਆਂ ਲੋਕ ਟਰਾਈ ਕਰਦੇ ਨੇ। ਤੇ ਹੁਣ ਤੇ ਪੰਜੀਰੀ ਦਾ ਵੀ ਕੋਈ ਜਵਾਬ ਹੀ ਨਹੀਂ ਹੈ। ਅਸੀਂ ਵੀ ਕਿਸੇ ਦਿਨ ਬਣਾਵਾਂਗੇ। ਮੈਨੂੰ ਐਸੀਆਂ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਕਿਉਂਕਿ ਅਸੀਂ ਆਪਣੇ ਬਚਪਨ 'ਚ ਚੀਜ਼ਾਂ ਬੜੀਆਂ ਖਾਧੀਆਂ ਨੇ। ਇਸ ਤਰ੍ਹਾਂ ਮੇਵੇ ਇਸ ਸ਼ਕਲ ਵਿੱਚ ਖਾਧੇ ਜਾਂਦੇ ਸਨ। ਵੈਸੇ ਤਾਂ ਕਿ ਤੁਸੀਂ ਸਾਦੀ ਬਹਿ ਕੇ ਮੂੰਗਫਲੀ ਖਾਂਦੇ ਹੁੰਦੇ ਸੋ ਰਜ਼ਾਈਆਂ 'ਚ ਬੈਠਣਾ ਤੇ ਇਸ ਤਰ੍ਹਾਂ ਭੈਣਾਂ ਭਰਾਵਾਂ ਨੇ, ਸਾਰਿਆਂ ਨੇ, ਫੈਮਿਲੀ ਨੇ, ਤੇ ਉਹ ਪੁੱਜੀ ਮੂੰਗਫਲੀ ਆ ਜਾਂਦੀ ਸੀ। ਸਾਰਿਆਂ ਨੇ ਬਸ ਨਾਲ ਨਾਲ ਗੱਲਾਂ ਕਰੀ ਜਾਣੀਆਂ ਤੇ ਨਾਲ ਨਾਲ ਮੂੰਗਫਲੀ ਖਾਧੀ ਜਾਣੀ। ਤੇ ਉਹ ਫਿਰ ਗੱਪਸ਼ਪ ਬੜੀ ਅਰੂਸ਼ ਤੇ ਹੁੰਦੀ ਸੀ। ਖਾਸ ਕਰ ਕੋਈ ਅਗਰ ਮਹਿਮਾਨ ਆਇਆ ਹੋਇਆ ਵੇ, ਫੈਮਿਲੀ ਇਕੱਠੀ ਹੋਈ ਹੈ ਬਈ, ਫਿਰ ਤੇ ਬਹੁਤ ਹੀ ਮਜ਼ਾ ਆਉਂਦਾ ਸੀ ਮੂੰਗਫਲੀ ਖਾਣ ਦਾ। ਮੂੰਗਫਲੀ ਖਾਣ ਦਾ ਆਪਣਾ ਹੀ ਇੱਕ ਮਜ਼ਾ ਹੈ ਕਿ ਇੱਕ ਟੜਿਕ ਟੜਿਕ ਆਵਾਜ਼, ਬੜੀ ਸਾਊਂਡ ਬੜਾ ਸੋਹਣਾ ਨਿਕਲਦਾ ਜਦੋਂ ਉਹਨੂੰ ਤੁਸੀਂ ਤੋੜਦੇ ਹੋ। ਕੁਝ ਲੋਕ ਹੱਥ ਨਾਲ ਹੀ ਉਹਨੂੰ ਐਸਾ ਕਰਕੇ ਤੋੜ ਲੈਂਦੇ ਨੇ, ਬੜੀ ਉਹਦੀ ਟੈਕ। ਪਰ ਮੇਰੇ ਕੋਲ ਹੱਥ ਨਾਲ ਮੈਂ ਬਹੁਤ ਘੱਟ ਤੋੜਨੀ ਆ, ਮੈਂ ਮੂੰਹ ਦੇ ਨਾਲ ਹੀ ਟਿਕ ਪਹਿਲੇ ਤੋੜ ਕੇ ਤੇ ਫਿਰ ਉਹਨੂੰ ਛਿੱਲ ਕੇ ਖਾਈਦਾ ਵੇ। ਤੇ ਇਸ ਤਰ੍ਹਾਂ ਮੂੰਗਫਲੀ ਖਾਧੀ ਜਾਂਦੀ ਸੀ। ਜਾਂ ਚਲਗੋਜ਼ੇ ਹੁੰਦੇ ਸਨ। ਹੁਣ ਚਲਗੋਜ਼ੇ ਤਾਂ ਇੰਨੇ ਮਹਿੰਗੇ ਨੇ ਕਿ ਤੁਸੀਂ ਕੀਮਤ ਸੁਣ ਕੇ ਲੋਕ ਗਸ਼ ਖਾ ਕੇ ਡਿੱਗ ਪੈਂਦੇ ਨੇ, ਇਸ ਤਰ੍ਹਾਂ ਕਰਕੇ ਬੇਹੋਸ਼ ਹੋ ਜਾਂਦੇ ਨੇ। ਓਏ ਹੋਏ ਇੰਨੇ ਮਹਿੰਗੇ। ਤੇ ਉਹ ਦਸਤਰਸ ਵਿੱਚ ਨਹੀਂ ਰਹੇ, ਲੇਕਿਨ ਉਸ ਜ਼ਮਾਨੇ 'ਚ ਇੰਨੇ ਮਹਿੰਗੇ ਨਹੀਂ ਹੁੰਦੇ ਸਨ। ਮਹਿੰਗਾ ਆਈਟਮ ਤਾਂ ਹੈਗਾ ਸੀ, ਪਰ ਇੰਨਾ ਨਹੀਂ ਸੀ ਕਿ ਤੁਸੀਂ ਖਰੀਦ ਹੀ ਨਹੀਂ ਉਹਨੂੰ ਸਕਦੇ। ਸਾਡੇ ਘਰ ਅਕਸਰ ਮੂੰਗਫਲੀ ਨਾਲੋਂ ਜ਼ਿਆਦਾ ਚਲਗੋਜ਼ੇ ਅਸੀਂ ਖਾਦੇ ਨੇ। ਮੈਂ ਇੱਕ ਦਿਨ ਬੈਠੀ ਹੈ ਵੀ ਸੋਚ ਰਹੀ ਸਾਂ ਕਿ ਜੇ ਅਸੀਂ ਚਲਗੋਜ਼ਿਆਂ ਦੀ ਕੀਮਤ ਅੱਜ ਦੇ ਹਿਸਾਬ ਨਾਲ ਲਾਈਏ, ਫਿਰ ਤਾਂ ਅਸੀਂ ਕਰੋੜਾਂ ਰੁਪਇਆ ਦੇ ਚਲਗੋਜ਼ੇ ਖਾਦੇ ਹੋਏ ਨੇ। ਇੰਨੇ ਜ਼ਿਆਦਾ ਚਲਗੋਜ਼ੇ ਅੱਬੂ ਸਾਡੇ ਲੈ ਕੇ ਆਉਂਦੇ ਸਨ। ਤੇ ਮੂੰਗਫਲੀ ਇਹ ਚੀਜ਼ਾਂ ਸਰਦੀਆਂ ਦੀਆਂ ਸੁਗਾਤਾਂ ਹੁੰਦੀਆਂ ਸਨ। ਤੇ ਬਾਕੀ ਜਿਹੜਾ ਮੇਵਾ ਵੇ, ਉਹ ਪੰਜੀਰੀ ਜਾਂ ਬੇਸਨ ਦੀ ਇੱਕ ਮਿਠਾਈ ਬਣਦੀ ਸੀ। ਬੇਸਨ ਦੀਆਂ ਟਿੱਕੀਆਂ, ਚੌਲਾਂ ਦੀਆਂ ਪਿੰਨੀਆਂ ਬਣ ਜਾਂਦੀਆਂ ਸਨ। ਬੇਸਨ ਦੀ ਪਿੰਨੀ, ਚੌਲਾਂ ਦੀ ਪਿੰਨੀ, ਪੰਜੀਰੀ, ਇਸ ਟਾਈਪ ਦੇ ਆਈਟਮ ਹਰ ਘਰ 'ਚ ਥੋੜ੍ਹੀ ਬਹੁਤ 19-20 ਰੈਸਪੀ ਦਾ ਹੁੰਦਾ ਸੀ। ਕੋਈ ਆਟੇ ਵਿੱਚ ਕਰ ਲੈਂਦਾ ਸੀ, ਕੋਈ ਸੂਜੀ ਵਿੱਚ ਕਰ ਲੈਂਦਾ ਸੀ, ਕੋਈ ਅਲਸੀ ਦੇ ਵਿੱਚ ਭੁੰਨ ਲੈਂਦਾ ਸੀ। ਲੇਕਿਨ ਮੁਖਤਲਿਫ ਜ਼ਾਰੇ ਹਰ ਇਲਾਕੇ ਦੇ ਹਿਸਾਬ ਨਾਲ ਹੁੰਦੀਆਂ ਸਨ ਕਿ ਮੇਵਾ ਉਹਨਾਂ 'ਚ ਪੈਂਦਾ ਸੀ। ਇਹ ਹੁੰਦਾ ਸੀ ਪੱਕੀ ਗੱਲ ਛੱਤੀ ਆ ਮਿੱਠੇ ਵਾਲਾ ਹਿਸਾਬ, ਕਿ ਮੇਵਾ ਪੈਣਾ ਵੇ ਤੇ ਲੋਕਾਂ ਨੇ ਫਿਰ ਉਹ ਸਰਦੀ ਦੀ ਸੁਗਾਤ ਬਣਾ ਕੇ ਰੱਖ ਦੇਣੀ। ਸਵੇਰੇ ਸਵੇਰੇ ਉੱਠਿਓ, ਇੰਨੀ ਠੰਡ ਹੁੰਦੀ ਸੀ, ਥੋੜ੍ਹਾ ਥੋੜ੍ਹਾ ਕੱਢੀਏ ਪੰਜੀਰੀ ਜਾਂ ਟਿੱਕੀ ਕੱਢੀਏ, ਜਿਹੜੀ ਵੀ ਤੁਸੀਂ ਪਿੰਨੀ ਜਾਂ ਕੋਈ ਚੀਜ਼ ਬਣਾਈਏ, ਉਹ ਫਿਰ ਖਾਧਾ ਤੇ ਲੋਕਾਂ ਨੇ ਚਾਹ ਦਾ ਕੱਪ ਪੀਤਾ। ਤਾਂ ਸਰਦੀ ਦਾ ਬੜਾ ਤੋੜ ਹੁੰਦਾ ਸੀ। ਇਸ ਤਰ੍ਹਾਂ ਮੇਵਾ ਵੀ ਤੁਹਾਡੇ ਤੁਸੀਂ ਖਾ ਲੈਂਦੇ ਸੋ, ਤੁਹਾਨੂੰ ਤਾਕਤ ਵੀ ਮਿਲ ਜਾਂਦੀ ਸੀ। ਅਲਸੀ ਹੁਣ ਦੁਨੀਆ ਭਰ 'ਚ ਕਿਹਾ ਜਾ ਰਿਹਾ ਕਿ ਬੜਾ ਜੀ ਤਾਕਤਵਰ ਤਰੀਨ ਸੀਡ ਹੈ। ਤੇ ਇਸ ਤਰ੍ਹਾਂ ਚੀਜ਼ਾਂ ਬੜੀਆਂ ਅੱਛੀਆਂ ਨੇ ਜਿਹੜੀਆਂ ਆਪਣੀਆਂ ਪੁਰਾਣੀਆਂ ਨੇ। ਇਹਨਾਂ ਨੂੰ ਜ਼ਰੂਰ ਇਸਤੇਮਾਲ 'ਚ ਰੱਖਣਾ ਚਾਹੀਦਾ ਵੇ, ਕਿ ਤੁਸੀਂ ਆਪਣੇ ਜਿਹੜੇ ਪਿੰਡੀਆਂ ਔਰ ਇਹ ਜ਼ਰੂਰ ਕਦੀ ਕਦਾਰ ਸਰਦੀਆਂ ਦੀ ਉਹੀ ਕਹਿੰਦੇ ਸੁਗਾਤਾਂ ਹੁੰਦੀਆਂ ਨੇ, ਬਣਾ ਲਓ। ਸਰਦੀ ਆ ਰਹੀ ਹੈ, ਚਲੋ ਵੀ ਥੋੜ੍ਹੇ ਦਿਨ ਖਾ ਲਓ, ਤੇ ਇਹ ਅੱਛੀ ਚੀਜ਼ ਹੈ। ਹੁਣ ਤੇ ਡਾਕਟਰਸ ਵੀ ਕਹਿ ਰਹੇ ਨੇ ਕਿ ਤੁਸੀਂ ਨਟਸ ਖਾਓ, ਇਹ ਖਾਓ, ਉਹ ਖਾਓ। ਤੇ ਉਹ ਪਹੁੰਚੋ ਕਿ ਕਹਾਣੀ ਉੱਥੇ ਹੀ ਆ ਖੜੀ ਹੈ। ਕਹਿੰਦੇ ਜਿੱਥੇ ਦੀ ਖੋਤੀ ਉੱਥੇ ਆਣ ਖਲੋਤੀ, ਜਿੱਥੇ ਦੀ ਖੋਤੀ ਉੱਥੇ ਆਣ ਖਲੋਤੀ। ਤੇ ਹੁਣ ਬਈ ਉੱਥੇ ਹੀ ਲੋਕ ਆ ਗਏ ਨੇ ਦੁਬਾਰਾ, ਕਿ ਬਈ ਪੁਰਾਣੀਆਂ ਚੀਜ਼ਾਂ ਆਪਣੀਆਂ ਚੰਗੀਆਂ, ਉਹਨਾਂ ਦੀ ਅਫਾਦੀਅਤ ਦਾ ਪਤਾ ਲੱਗਣ ਲੱਗ ਗਿਆ, ਉਹਨਾਂ ਦੀ ਅਹਿਮੀਅਤ ਦਾ ਅੰਦਾਜ਼ਾ ਹੋ ਗਿਆ ਲੋਕਾਂ ਨੂੰ ਕਿ ਵੀ ਉਹ ਪੁਰਾਣੀਆਂ ਚੀਜ਼ਾਂ ਅੱਛੀਆਂ ਨੇ। ਤੇ ਇਸ ਤਰ੍ਹਾਂ ਗਾਜਰ ਦੇ ਹਲਵੇ ਬਣਨੇ, ਔਰ ਗਾਜਰ ਦਾ ਗਜਰੇਲਾ ਵੀ ਬਣਦਾ ਹੁੰਦਾ ਸੀ ਚਾਵਲਾਂ ਦੇ ਨਾਲ, ਕਿ ਗਾਜਰ ਨੂੰ ਕਸ਼ ਕਰਕੇ ਦੁੱਧ ਔਰ ਚਾਵਲ ਪਾ ਕੇ ਜਿਹੜੀ ਖੀਰ ਬਣਦੀ ਏ, ਤੇ ਉਹਨੂੰ ਗਜਰੇਲਾ ਕਿਹਾ ਜਾਂਦਾ। ਗਜਰੇਲਾ ਬਹੁਤ ਸ਼ੌਕ ਨਾਲ ਘਰਾਂ 'ਚ ਬਣਦਾ ਹੁੰਦਾ ਸੀ, ਔਰ ਬਹੁਤ ਹੀ ਸ਼ੌਕ ਨਾਲ ਖਾਧਾ ਵੀ ਜਾਂਦਾ ਸੀ। ਯਕੀਨ ਮੰਨੋ ਕਿ ਇੰਨਾ ਮਜ਼ੇਦਾਰ ਗਜਰੇਲਾ ਐਸੀ ਚੀਜ਼ ਹੈ ਕਿ ਉਹ ਤੁਸੀਂ ਠੰਡਾ ਖਾਓ ਤਾਂ ਵੀ ਚੰਗਾ ਲੱਗਦਾ, ਤੁਸੀਂ ਗਰਮ ਗਰਮ ਖਾਓ ਤਾਂ ਵੀ ਚੰਗਾ ਲੱਗਦਾ। ਉਹ ਬੰਦਾ ਕਰੇ ਤੇ ਕੀ ਕਰੇ, ਕਿਹੜੇ ਪਾਸੇ ਜਾਵੇ, ਠੰਡਾ ਖਾਵੇ ਜਾਂ ਗਰਮ ਖਾਵੇ, ਦੋਨੋਂ ਸੂਰਤਾਂ 'ਚ ਮਜ਼ੇਦਾਰ ਲੱਗਦਾ ਵੇ। ਉਸ ਜ਼ਮਾਨੇ 'ਚ ਇਸ ਤਰ੍ਹਾਂ ਹੁੰਦਾ ਸੀ, ਖਾਲਿਸ ਦੁੱਧ ਹੁੰਦੇ ਸਨ। ਖਾਲਿਸ ਦੁੱਧ ਜਾਂ ਤਾਂ ਲੋਕਾਂ ਦੇ ਆਪਣੇ ਘਰਾਂ ਦੇ ਹੁੰਦੇ ਸਨ, ਜਾਂ ਫਿਰ ਇਰਦ ਗਿਰਦ ਵੀ ਕੋਈ ਬਾੜੇ ਹੁੰਦੇ ਸਨ, ਜਿਵੇਂ ਲੋਕਾਂ ਨੇ ਮੱਝਾਂ ਰੱਖੀਆਂ ਹੁੰਦੀਆਂ ਸਨ, ਮੁਹੱਲੇਦਾਰ ਜਾ ਕੇ ਲੈ ਆਉਂਦੇ ਸਨ। ਮਾਫੀ ਚਾਹਨੀ ਹੈ, ਮਾਫ ਕਰ ਲਿਓ, ਹੱਥ ਜੋੜ ਕੇ ਮਾਫੀ ਚਾਹਨੀ ਹੈ। ਹੱਥ ਬਨ ਮੇਰਾ ਹੀ ਸਵਾਲ ਵੇ, ਬਾਉ ਸੋਹਣੀ ਗੱਡੀ ਵਾਲਿਆ। ਤੇ ਬਾਉ ਸੋਹਣੀ ਗੱਡੀ ਵਾਲਿਓ, ਸਾਨੂੰ ਜਿਹੜਾ ਨਾ ਮਾਫ ਕਰ ਦਿਓ, ਅੱਜ ਖੰਘ ਫੇਰ ਬੜੀ ਹੋਈ। ਹਾਲਾਂਕਿ ਯਕੀਨ ਕਰੋ ਮੈਂ ਕੋਈ ਐਸਾ ਨਹੀਂ ਕੀਤਾ, ਲੇਕਿਨ ਬਸ ਉਹ ਮੌਸਮ ਬਦਲ ਰਿਹਾ ਨਾ, ਉਹਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ। ਤੇ ਉਹ
ਹੁਣ ਮੈਂ ਗੱਲ ਹੀ ਭੁੱਲ ਗਈ ਹਾਂ। ਲੋ ਵੀ ਗਾਜਰ ਦਾ ਹਲਵੇ ਤੋਂ ਸ਼ਾਇਦ ਗੱਲ ਹੋ ਰਹੀ ਸੀ, ਕਿੰਨੀ ਛੇਤੀ ਬੰਦਾ ਜ਼ੇਨ 'ਚੋਂ ਹੀ ਨਿਕਲ ਜਾਂਦੀ ਗੱਲ। ਤੇ ਗਾਜਰ ਦੇ ਹਲਵੇ ਤੇ ਗਜਰੇਲੇ ਪੱਕਦੇ ਹੁੰਦੇ ਸਨ ਔਰ ਫਿਰ ਲੋਕ ਬੜੇ ਸ਼ੌਕ ਨਾਲ ਖਾਂਦੇ ਹੁੰਦੇ ਸਨ। ਸਾਡੇ ਮੁਹੱਲੇ 'ਚ ਵੀ ਇੱਕ ਬਾੜਾ ਸੀ, ਉੱਥੋਂ ਫਿਰ ਜਾ ਕੇ ਤਾਜ਼ਾ ਦੁੱਧ ਲੈ ਕੇ ਆਉਂਦੇ ਹੁੰਦੇ ਸਨ। 2 ਟਾਈਮ ਦੋ ਮਿਲਦਾ ਸੀ ਉਹਨਾਂ ਜ਼ਮਾਨਿਆਂ 'ਚ, ਕਿ ਅਗਰ ਤੁਸੀਂ ਮੁਹੱਲੇ 'ਚ ਵੀ ਕਿਸੇ ਦੇ ਘਰੋਂ ਲੈਂਦੇ ਸੋ ਨਾ, ਇਰਦ ਗਿਰਦ ਵੀ ਇੱਕ ਦੇ ਘਰ ਮੱਝਾਂ ਨੇ, ਉਹਨਾਂ ਨੇ ਕਹਿਣਾ ਵੀ ਸਾਡਾ ਦੁੱਧ ਲਵਾਇਆ ਹੁੰਦਾ ਸੀ 2-4 ਘਰਾਂ ਨੇ, ਤੇ ਉਹ ਫਿਰ ਇਸ ਤਰ੍ਹਾਂ ਹੁੰਦਾ ਸੀ ਕਿ 2 ਟਾਈਮ ਮੱਝ ਚੋਈ ਜਾਂਦੀ ਸੀ। ਤਾਜ਼ਾ ਦੁੱਧ ਲੋਕਾਂ ਨੂੰ ਮਿਲਦਾ ਸੀ, ਬਿਲਕੁਲ ਖਾਲਿਸ। ਔਰ ਦੁੱਧ ਵਿੱਚ ਮਿਲਾਵਟ ਕਰਨਾ ਇੰਨਾ ਬੁਰਾ ਸਮਝਿਆ ਜਾਂਦਾ ਸੀ ਕਿ ਬਹੁਤ ਜ਼ਿਆਦਾ ਲੋਕ ਇਸ ਗੱਲ ਤੋਂ ਤੌਬਾ ਕਰਦੇ ਸਨ। ਯਕੀਨ ਮੰਨੋ, ਮੈਂ ਆਪਣੀ ਅੱਖਾਂ ਨਾਲ ਐਸੇ ਲੋਕ ਦੇਖੇ ਨੇ, ਕਹਿੰਦੇ ਨੇ ਕਿ ਸਰ ਤੌਬਾ ਤੌਬਾ, ਇਹ ਨੂਰ ਹੈ, ਉਹਨੂੰ ਨੂਰ ਕਿਹਾ ਜਾਂਦਾ ਸੀ, ਇਹ ਨੂਰ ਹੈ, ਇਹਦੇ ਵਿੱਚ ਅਸੀਂ ਬੇਈਮਾਨੀ ਕਰੀਏ, ਅਸੀਂ ਇਹ ਬੇਈਮਾਨੀ ਕਰੀਏ, ਨਾ ਨਾ ਬਈ ਨਾ। ਜਿਸ ਤਰ੍ਹਾਂ ਦੁੱਧ ਹੁੰਦਾ ਸੀ ਨਾ, ਉਸੇ ਤਰ੍ਹਾਂ ਹੀ ਪਾਉਣ ਕੇ ਛਾਣ ਕੇ ਅਗਲੇ ਨੇ ਦੇ ਦਿੱਤਾ ਜਾਂਦਾ ਸੀ। ਕਿਸੇ ਨੇ ਕਿਲੋ ਲੈ ਕੇ ਜਾਣਾ, ਕਿਸੇ ਨੇ ਅੱਧਾ ਕਿਲੋ, ਕਿਸੇ ਨੇ 2 ਕਿਲੋ ਜਿਹੜੇ ਲੈ ਕੇ ਜਾਂਦੇ ਸਨ। ਲੇਕਿਨ ਪਾਣੀ ਮਿਲਾਉਣ ਦਾ ਜਾਂ ਦੂਸਰੀ ਚੀਜ਼ਾਂ ਮਿਲਾਉਣ ਦਾ ਤਸੱਵੁਰ ਹੀ ਨਹੀਂ ਸੀ। ਉਹ ਕੈਸੇ ਇਨਸਾਨ ਸਨ, ਮੈਂ ਕਹਿੰਦੀ ਹਾਂ, ਕਿੰਨੇ ਇਮਾਨਦਾਰ ਕਿ ਲੋਕਾਂ ਦੀਆਂ ਗੜਵੀਆਂ 'ਚ ਪਾ ਕੇ ਭਾਂਡੇ ਲੋਕ ਆਪਣੇ ਦੇ ਜਾਂਦੇ ਸਨ, ਜਾਂ ਆਪਣੇ ਭਾਂਡੇ 'ਚ ਹੀ ਉਹਨੂੰ ਢੱਕ ਕੇ ਰੱਖ ਦਿੱਤਾ ਜਾਂਦਾ ਸੀ। ਔਰ ਤਾਕੀਦ ਕੀਤੀ ਜਾਂਦੀ ਸੀ ਕਿ ਵੀ ਟਾਈਮ ਦੇ ਨਾਲ ਆ ਕੇ ਲੈ ਜਾਈਓ, ਆਪਣਾ ਦੁੱਧ ਖਰਾਬ ਨਾ ਹੋ ਜਾਵੇ। ਤੇ ਜ਼ਿਆਦਾਤਰ ਤਾਂ ਲੋਕ ਸਵੇਰੇ ਸਵੇਰੇ ਹੀ ਆ ਜਾਂਦੇ ਸਨ। ਜ਼ਰਾ ਚਾਹ ਹਰ ਘਰ 'ਚ ਪਕੜੀ ਹੁੰਦੀ ਸੀ, ਟਾਈਮ ਨਾਲ ਹੀ ਆ ਜਾਂਦਾ ਸੀ। ਜੇ ਕੋਈ ਟਾਈਮ ਨਾਲ ਨਹੀਂ ਵੀ ਆਇਆ ਤਾਂ ਉਹਦਾ ਪਿਆ ਹੁੰਦਾ ਸੀ, ਢੱਕ ਕੇ ਰੱਖਿਆ ਹੁੰਦਾ ਸੀ। ਲੇਕਿਨ ਮਿਲਾਵਟ ਦਾ ਸਵਾਲ ਨਹੀਂ ਸੀ। ਇਹ ਲੋਕ ਇੰਨਾ ਉਹਨੂੰ ਬੁਰਾ ਸਮਝਦੇ ਸਨ ਕਿ ਅਸੀਂ ਇਹਦੇ ਵਿੱਚ ਅਸੀਂ ਮਿਲਾਵਟ ਕਰੀਏ, ਕਿ ਅੱਲਾਹ ਪਾਕ ਨੇ ਜਿਹੜਾ ਇੱਕ ਰਜ਼ਕ ਲੋਕਾਂ ਵਾਸਤੇ ਆਂਦਾ ਵੇ, ਅਸੀਂ ਇਹਦੇ 'ਚ ਬੇਈਮਾਨੀ ਕਰੀਏ ਨਾ। ਤੋਬਾ 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 ਕਰਦੇ ਸਨ ਲੋਕ। ਔਰ ਅੱਜ ਜ਼ਮਾਨਾ ਕੈਸਾ ਆ ਗਿਆ ਕਿ ਤੁਹਾਨੂੰ ਦੁੱਧ ਦੇ ਨਾਂ 'ਤੇ ਪਤਾ ਨਹੀਂ ਜ਼ਹਿਰ ਪਿਲਾਇਆ ਜਾ ਰਿਹਾ। ਪਾਣੀ ਤੇ ਛੱਡੋ, ਪਾਣੀ ਤੇ ਫਿਰ ਬੰਦਾ ਕਹਿੰਦਾ ਚਲੋ ਥੋੜ੍ਹਾ ਪਤਲਾ ਹੀ ਹੋ ਜਾਏਗਾ ਨਾ ਦੁੱਧ, ਤੇ ਪਾਣੀ ਦੀ ਮਿਲਾਵਟ। ਲੇਕਿਨ ਹੁਣ ਤੇ ਪਤਾ ਨਹੀਂ ਕੀ ਕੀ ਘੋਲ ਕੇ ਤੁਹਾਨੂੰ ਉਹਦੇ ਵਿੱਚ ਪਾ ਦਿੱਤਾ ਜਾਂਦਾ ਵੇ। ਕੁਝ ਕੈਮੀਕਲਸ ਐਸੇ ਪਾਏ ਜਾਂਦੇ ਨੇ। ਕਿਸੇ ਜਗ੍ਹਾ ਮੈਂ ਅਕਸਰ ਵੀਡੀਓਜ਼ ਦੇਖੀਆਂ ਨੇ, ਸਰਫ ਪਾ ਕੇ ਉਹਨੂੰ ਚਿੱਟਾ ਕੀਤਾ ਜਾਂਦਾ ਵੇ। ਅਸਤਗਫੁਰੁੱਲਾਹ, ਕਿ ਉਹ ਕੀ ਹਸ਼ਰ ਕਰ ਦਿੱਤਾ ਸੀ ਇਨਸਾਨਾਂ ਦਾ, ਕਿ ਇਨਸਾਨ ਹੀ ਇਨਸਾਨ ਦਾ ਸਭ ਤੋਂ ਬੜਾ ਕਹਿੰਦੇ ਨੇ ਦੁਸ਼ਮਣ ਹੈ। ਤੇ ਵਾਕਈ ਵੀ ਬਿਲਕੁਲ ਠੀਕ ਗੱਲ ਕਹੀਏ ਕਿ ਅੱਜ ਇਨਸਾਨ ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਵੇ। ਔਰ ਮਿਲਾਵਟ ਔਰ ਕਿਹੜਾ ਕੰਮ ਨਹੀਂ ਪਿਆ ਹੁੰਦਾ। ਕਹਿਣ ਨੂੰ ਅਸੀਂ ਸਾਰੇ ਮੁਸਲਮਾਨ ਹਾਂ, ਮੁਸਲਮਾਨ ਮੁਲਕ ਹੈ ਉੱਥੇ ਜਿੱਥੇ ਰਹਿੰਦੇ ਅਸੀਂ, ਲੇਕਿਨ ਆਏ ਦਿਨ ਵੀਡੀਓਜ਼, ਆਏ ਦਿਨ ਐਸੀਆਂ ਚੀਜ਼ਾਂ ਆਉਂਦੀਆਂ ਨੇ ਕਿ ਪੈਸੇ ਵਾਸਤੇ ਇਨਸਾਨ ਸਭ ਕੁਝ ਕਰਦਾ ਪਿਆ। ਬਸ ਪੈਸਾ ਆ ਜਾਵੇ, ਮੈਂ ਕਿਸੇ ਦੀ ਜਾਨ ਤੋਂ ਖੇਲ ਲਵਾਂ, ਮੈਂ ਕੋਈ ਜਾਲੀ ਦਵਾਈ ਬਣਾ ਦੇਵਾਂ, ਮੈਂ ਕੁਛ ਮਿਲਾਵਟ ਕਰ ਦੇਵਾਂ, ਜੋ ਮੈਂ ਕਰ ਸਕਦਾ 2 ਨੰਬਰੀ ਉਹ ਮੈਂ ਕਰ ਦੇਵਾਂ। ਤੇ ਉਹ ਦੁਨੀਆ 2 ਨੰਬਰੀ ਵੱਲ ਬਹੁਤ ਜ਼ਿਆਦਾ ਹੋਈ ਹੈ। ਤੇ ਇਹ ਚੀਜ਼ਾਂ ਫਿਰ ਦੇਖ ਕੇ ਫਿਰ ਬੜਾ ਦਿਲ ਖਰਾਬ ਹੁੰਦਾ ਕਿ ਕਿਸ ਤਰ੍ਹਾਂ ਉਹ ਇਨਸਾਨ ਸਨ ਜਿਹਨਾਂ ਕੋਲ ਹਰ ਸ਼ੈ ਹੁੰਦੀ ਸੀ, ਪਰ ਕਦੀ ਉਹਨਾਂ ਨੇ ਇਸ ਤਰ੍ਹਾਂ ਮਿਲਾਵਟ ਦਾ ਨਹੀਂ ਸੋਚਿਆ ਸੀ ਕਿ ਉਹਨਾਂ ਨੇ ਉਹਨੂੰ ਹੋਰ ਤੇ ਹੋਰ ਗੱਲਾਂ ਤੇ ਛੱਡੋ ਤੁਸੀਂ। ਹੁਣ ਤਾਂ ਲੋਕ ਪੈਸਾ ਲੈ ਕੇ ਕਿਸੇ ਦੀ ਜਾਨ ਵੀ ਲੈ ਲੈਂਦੇ ਨੇ। ਇੱਕ ਨਵਾਂ ਟ੍ਰੈਂਡ ਆ ਗਿਆ ਕਿ ਵੀ ਇੰਨਾ ਪੈਸਾ ਲਵੋ, ਸੁਪਾਰੀ ਉਹਨੂੰ ਕਹਿੰਦੇ ਨੇ, ਕਿ ਸੁਪਾਰੀ ਦੇ ਦਿੱਤੀ, ਫਲਾਣੇ ਦੀ ਸੁਪਾਰੀ ਮਿਲੀ, ਫਲਾਣੇ ਦੀ ਸੁਪਾਰੀ ਇੰਨੇ ਦੀ। ਮੈਂ ਤਾਂ ਹੈਰਾਨ ਰਹਿ ਜਾਂਦੀ ਹਾਂ ਐਸੀਆਂ ਖਬਰਾਂ ਸੁਣ ਕੇ। ਉਹ ਪਰ ਆਏ ਦਿਨ ਤਵਾਤਰ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ। ਉਸ ਜ਼ਮਾਨੇ ਵਿੱਚ ਤਾਂ ਇੰਨਾ ਖਾਲਿਸ ਦੁੱਧ ਮਿਲਦਾ ਸੀ ਕਿ ਬਸ ਤੁਸੀਂ ਗੱਲ ਹੀ ਛੱਡ ਦਿਓ। ਸਾਡੇ ਘਰ ਦੇ ਸਾਹਮਣੇ ਵੀ ਇੱਕ ਬਾੜਾ ਸੀ, ਅਸੀਂ ਉੱਥੋਂ ਜਾ ਕੇ 2 ਟਾਈਮ ਦੁੱਧ ਲੈ ਕੇ ਆਉਂਦੇ ਸਾਂ। ਕਿ 2 ਟਾਈਮ ਸਵੇਰੇ ਜਾ ਕੇ ਲੈ ਆਵੋ ਤੇ ਚਾਹ ਬਣ ਜਾਂਦੀ ਸੀ। ਜਾਂ ਤਾਜ਼ਾ ਦੁੱਧ ਗਰਮ ਕਰਨਾ, ਥੋੜ੍ਹਾ ਬਹੁਤ ਬਚ ਗਿਆ ਤੇ ਉਹ ਵਿੱਚ ਕਿਤੇ ਕੰਮ ਆ ਗਿਆ, ਵਰਨਾ 4 ਵਜੇ ਦੇ ਟਾਈਮ ਫਿਰ ਅਸਰਕ ਦੇ ਟਾਈਮ ਤੇ ਫਿਰ ਧਾਰਾਂ ਕੱਢਣੀਆਂ ਸ਼ੁਰੂ ਕਰਦੇ ਸਨ। ਔਰ ਫਿਰ ਸਾਰਾ ਮਹੱਲਾ ਆ ਕੇ ਉਹ ਤਾਜ਼ਾ ਫਰੈਸ਼ ਦੁੱਧ ਲੈ ਕੇ ਜਾਂਦਾ ਸੀ। ਕੋਈ ਉਹਦੇ 'ਚ ਮਿਲਾਵਟ ਨਹੀਂ। ਸਾਹਮਣੇ ਧਾਰਾਂ ਕੱਢ ਰਹੇ ਹੁੰਦੇ ਸਨ, ਸਾਹਮਣੇ ਇੱਕ ਵੱਡਾ ਸਾਰਾ ਟੱਪ ਪਿਆ ਹੁੰਦਾ ਸੀ, ਉਹਦੇ ਵਿੱਚ ਪਾਈ ਜਾਂਦੇ ਸਨ। ਤੇ ਇਸ ਤਰ੍ਹਾਂ ਫਿਰ ਲੋਕ ਆਪਣੀ ਜ਼ਰੂਰਤ ਦੇ ਮੁਤਾਬਿਕ ਆ ਕੇ ਲੈ ਜਾਂਦੇ ਸਨ। ਕਦੀ ਕਿਸੇ ਨੇ ਜ਼ਿਆਦਾ ਵੀ ਲੈਣਾ ਹੈ, ਕਦੀ ਕਿਸੇ ਨੇ ਇਸ ਤਰ੍ਹਾਂ ਵੀ ਕਿ ਜੋ ਸੀਜ਼ਨ ਹੁੰਦਾ ਸੀ ਉਦੋਂ ਫਿਰ ਮੈਨੂੰ ਯਾਦ ਹੈ ਕਿ ਅੰਮੀ ਅੱਲਾ ਜੰਨਤ ਨਸੀਬ ਕਰੇ ਕਹਿੰਦੇ ਹੁੰਦੇ ਸਨ ਉਹਨਾਂ ਨੂੰ ਕਿ ਅਸੀਂ ਦੁੱਧ ਸਾਨੂੰ ਜ਼ਿਆਦਾ ਚਾਹੀਦਾ ਵੀ, ਖੀਰ ਸਿਰ ਪਕਾਣੀ ਹੈ ਤਾਂ ਅਸੀਂ ਦੁੱਧ ਜ਼ਿਆਦਾ ਲੈਣਾ, ਉਹਨੂੰ ਕਿਹੜਾ ਆਪਾਂ ਲੈ ਲਈਓ, ਕੋਈ ਮਸਲਾ ਨਹੀਂ ਹੈ। ਤੇ ਉਹ ਫਿਰ ਇਸ ਤਰ੍ਹਾਂ ਦੁੱਧ ਲੈ ਕੇ ਆਉਂਦੇ ਸਨ। ਔਰ ਤਾਜ਼ੇ ਦੁੱਧ ਔਰ ਘਰਾਂ ਦੇ ਜਾਂ ਖਾਲਿਸ। ਫਿਰ ਉਹਨਾਂ ਦੇ ਜਿਹੜਾ ਨਾ ਖੀਰ ਬਣਦੀ ਸੀ, ਜਾਂ ਜਿਹੜੇ ਚੀਜ਼ਾਂ ਬਣਦੀਆਂ ਸਨ, ਮੂੰਹ ਨਹੀਂ ਲੱਥਦੀਆਂ ਸਨ। ਸਾਦੀ ਖੀਰ ਦਾ ਵੀ ਉਹ ਜ਼ਾਇਕਾ ਸੀ ਕਿਉਂਕਿ ਦੁੱਧ ਅੱਛਾ ਸੀ ਨਾ ਉਸ ਜ਼ਮਾਨੇ 'ਚ, ਜ਼ਬਰਦਸਤ ਖੀਰ ਬਣਦੀ ਸੀ। ਤੇ ਇਸ ਤਰ੍ਹਾਂ ਫਿਰ ਉਹ ਜ਼ਮਾਨੇ ਹੁਣ ਨਾਯਾਬ ਹੋ ਗਏ। ਹੁਣ ਤੇ ਉਹ ਜ਼ਮਾਨੇ ਕਦੀ ਨਜ਼ਰ ਹੀ ਨਹੀਂ ਆਏ ਕਿ ਖਾਲਿਸ ਦੁੱਧ। ਹੁਣ ਜਿੱਥੋਂ ਜਾਓ ਬਾਜ਼ ਦਫਾ ਹੀਕ ਆ ਰਹੀ ਹੁੰਦੀ ਹੈ, ਬਾਜ਼ ਦਫਾ ਕੋਈ ਟੇਸਟ ਐਸਾ ਹੁੰਦਾ ਵੇ ਵੀ ਬੜੀ ਮੁਸੀਬਤਾਂ ਨੇ ਹੁਣ ਤੇ ਦੁੱਧ ਦੇ ਨਾਂ 'ਤੇ ਮੁਸੀਬਤਾਂ ਸਹੇੜ ਲਈਆਂ ਨੇ।
ਤੇ ਹੁਣ ਤੇ ਹੋਰ ਦਾ ਜ਼ਮਾਨਾ ਕੁਝ ਹੋਰ ਹੋ ਗਿਆ। ਹੁਣ ਹੋਰ ਦਾ ਜ਼ਮਾਨਾ ਕੁਝ ਹੋਰ ਹੋ ਗਿਆ ਵੀ, ਹੁਣ ਉਹ ਜ਼ਮਾਨੇ ਨਹੀਂ ਰਹੇ। ਤੇ ਚਲੋ ਜੀ, ਥੋੜਾ ਜਿਹਾ ਅਸੀਂ ਨਾਯਾਬ ਜ਼ਮਾਨੇ ਦਾ ਜ਼ਿਕਰ ਕੀਤਾ ਕਿ ਪੰਜੀਰੀਆਂ ਖਾਂਦੇ ਸਨ ਲੋਕ, ਤੇ ਲੋਕ ਮੂੰਗਫਲੀਆਂ ਖਾਂਦੇ ਸਨ। ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕਦੀ ਬਚਪਨ ਵਿੱਚ ਮੂੰਗਫਲੀ ਖਾਧੀ ਹੈ? ਇਸ ਰਜ਼ਾਈਆਂ ਵਿੱਚ ਬੈਠ ਕੇ ਜ਼ਰੂਰ ਖਾਧੀ ਹੋਣੀ ਹੈ। ਇਹ ਤੇ ਐਸਾ ਆਈਟਮ ਹੈ ਹਲੇ ਵੀ ਚੱਲਦਾ ਵੇ ਕਿ ਮੂੰਗਫਲੀਆਂ ਬੈਠ ਕੇ ਖਾਣੀਆਂ ਰਜ਼ਾਈਆਂ ਦੇ ਵਿੱਚ, ਤੇ ਉਹ ਬੜਾ ਚੰਗਾ ਲੱਗਦਾ ਵੇ। ਤੇ ਚਲੋ ਜੀ, ਅਸੀਂ ਆ ਜਾਣੇ ਕਮੈਂਟ ਦੀ ਤਰਫ। ਜਿਹੜਾ ਨਾਹੀਦ ਮਹਿਮੂਦ ਨੇ 2 ਦਿਲ ਭੇਜ ਦਿੱਤੇ ਨੇ ਵੀ ਸਾਨੂੰ। ਨਾਹੀਦ ਨੇ 2 ਦਿਲ ਬੜੇ ਸੋਹਣੇ ਸੋਹਣੇ ਨਾਲ ਇਸ ਤਰ੍ਹਾਂ ਬਣਾ ਕੇ ਬੜੇ ਖੂਬਸੂਰਤ ਦਿਲ ਭੇਜ ਦਿੱਤੇ ਨੇ। ਬਹੁਤ ਸ਼ੁਕਰੀਆ ਨਾਹੀਦ ਤੁਹਾਡੇ ਦਿਲਾਂ ਦਾ, ਇਹ ਦਿਲ ਆਪਕਾ ਹੁਆ, ਤੇ ਤੁਸੀਂ ਦਿਲ ਦੇ ਦਿੱਤਾ ਮੈਨੂੰ। ਤੇ ਬਾਕੀ ਸੋਲਤ ਹੁਸੈਨ ਨੇ ਵੀ ਬੜਾ ਅੱਛੇ ਸਟਿੱਕਰ ਭੇਜੇ ਨੇ, ਪਿਆਰ ਭਰੇ, ਮੁਹੱਬਤ ਭਰੇ। ਤੇ ਯਾਸਿਰ ਹਾਮਿਦ, ਇਹਨਾਂ ਨੇ ਇੱਕ ਪੋਸਟ ਦੇਖੀ ਸੀ, ਉੱਤੇ ਕਮੈਂਟ ਕੀਤਾ, ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ अस्सलाम वालेकुम। नाहिद महमूद कह रहे हैं अस्सलाम वालेकुम बाजी, हस्बे मामूल उम्दा बातें। आजकल हम लोगों ने हर चीज़ को मुश्किल बना दिया है, मेहमानदारी हो या खुशी गम हो। बेजा तकल्लुफात दिखावे ने सबको परेशान कर रखा है। बिल्कुल ठीक तुसी क्या नाहिद, मैं तुहाडी गल तो इतफाक कर रही हूँ। मैं कई दफ़ा पहले भी गल की है कि बेजा दिखावा जिहड़ा है ना, इन्हें सानू पुट दिता कि मेहमान आन या कोई भी तकरीब है, फौतगी है, जिंदगी है, शादी है, गमी है, हर जगह दिखावा वे। तो वो हुण बहुत ज़्यादा वे। पहले ज़माने शादी की तो असीं हवाले नाल गल करांगे, बहुत अखराजात बढ़ गए ने हुण। ते वो मेरा ख्याल इंस्टा के वास्ते पोस्टां लाने वास्ते शादियां होंदियां ने अजकल दियां। अजकल बस वो घगरे घुमा रही ने, दुल्हनां इस तरह आ रही ने, लाइटां जल रही ने, बहुत कुछ अजीब चीज़ां असीं अपना लईआं ने। तो बहरहाल जिहड़ा फौतगी के हिसाब नाल भी असीं थोड़ी गल करने आ कि जिस घर विच फौतगी हुंदी सी, इन्ना सिंपल खाना जांदा सी ना, इन्ना सिंपल खाना जांदा सी, कोई नहीं बंदा कहंदा सी कि बई दूरों जिहड़े लोग आए हुंदे सन, पिंडां भुख लगी हुंदी सी, चुप करके रोटी खांदे सन कि पेट च रिज़क ते पाना वे ना। पर है कि बहुत सादा खाना, गोश्त का सवाल नहीं पैदा होता सी। मैनूं अम्मा जी ने दसदे हुंदे सन, अम्मा जी कहते सी जिस घर च फौतगी हो जाती सी, इन्ना सादा खाना हुंदा सी कि सादी रोटी पकानी, कोई सब्जी बनानी या दाल। ज़्यादातर हुंदा सी कि दाल सब्जी फिर किसी वेले हुंदी सी, मिलदी सी, पिंडां च लोग रहिंदे सन, किसी वेले नहीं दाल हुंदी सी घर विच, दाल पकानी। तो सादी जी दाल पक गई, आटा गुन्नना, औरतां ने रोटियां पकानियां, तो चलो जी खाना पहुँचा दिता फौतगी वाले घर। तो नाल चाह बना के लै गए कि भी चलो किसी पड़ोसी ने चाय बना ली, किसी ने खाना बना लिया। इस तरह मिल के औरतां कर लैंदियां हुंदियां सन कि चलो घरां च, क्योंकि उस जमाने इस तरह नहीं सी कि तंदूर तो रोटी आनी। अजकल तो लोग खाना भी फौतगी का भी आर्डर हुंदा वे कि इन्नियां देगां ते इन्ना कुछ, तो फिर घर पहुँच जाता वे। लेकिन उस जमाने में औरतां खुद ही घर बनांदियां हुंदियां सन और बहुत सादा खाना। अम्मा ने कहना कि इन्ना सादा हुंदा सी, लोग कहते उन्होंने तो घर फौतगी होई है, वो दुख विच पे ने, सदमे विच ने, रोटियां किसी नूं सुझदियां ने, किसी नूं इहो जिहे मौके ते रोटियां सुझदियां ने। ते वो फिर खाना बड़ा सिंपल दिता जाता सी और घर वाले भी ज़ाहिर लाजमी जी गल है जबरदस्ती फिर उन्होंने खिला दिता जाता सी कि खाओ। तो बई कोई नहीं हुण सबर करो, इस तरह लोग जाके बैठते सन, तो उन्होंने हौसला देना, दिलासा देना। जिहड़े मेहमान आए हुंदे सन उन्होंने भी चुप करके जो किसी ने देता, आस पड़ोस ने रोटी खाधी है तो चलो जी फिर सोयम तक लोग शिरकत करते सन। लेकिन बड़ा सादा 3 दिन मुहल्लेदार खाना देंदे सन, लेकिन सिंपल खाना आ जाता सी, सिंपल जिहा नाश्ता। लोगों ते बहुत वजन भी नहीं पैंदा सी और इस तरह खाण वाले भी कोई वो नहीं करते सन। मैं अज हैरान हाँ, खुशी का मौका तो तुसी छड्डो, फौतगी के उपर इस किस्म के खाने और चीज़ां चल रही, लोग बड़े जौक दर जौक, शौक दर शौक बैठ के खा रहे होंदे ने। इन्ना हैरान कुन मंजर हुंदा वे कि बिल्कुल एहसास ही नहीं होंदा कि इस घर वालियां ते की गुजर रही है। और घर वाले जिहड़े ने वो तो हर सदमे की कैफियत होंदे ही ने, लेकिन कोई सादगी की तरफ नहीं आता कि बई असी देगां बिरयानियां चीज़ां तो असी कट्टिए, क्योंकि हुण इस तो लोग कतरान भी लग गए ने। सच्ची गल है कि लोग फौतगी ते भी खाना देना, क्योंकि हुण बस च बाहर गल हो गई है। तो वो की कहते हैं क्योंकि इन्ना महंगा वे, कोई 2-4 देगां तुसीं आर्डर करो तो वो फिर बड़ा महंगा पै जाता वे कि फिर इस तो लोग कतरांदे ने कि हुण फिर घर वालियां नूं खुद ही अरेंज करना पैंदा वे कि बई
ਫੌਤਗੀ ਹੋ ਗਈ ਘਰੇ ਤਾਂ ਕੁਝ ਖਾਣ ਪੀਣ ਦਾ ਵੀ ਇੰਤਜ਼ਾਮ ਕਰੋ, ਜਾਂ ਕਿਸੇ ਨੇ ਇੱਕ ਟਾਈਮ ਦੇ ਦਿੱਤਾ ਹੋਵੇ ਤਾਂ ਬਸ ਬਈ ਫਿਰ ਅੱਗੋਂ ਫਿਰ 3 ਦਿਨ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ, ਕਿਉਂਕਿ ਹੁਣ ਦੁਨੀਆ ਬਹੁਤ ਬਦਲ ਗਈ ਹੈ। ਹੁਣ ਸਾਦਗੀ ਦੀ ਤਰਫ ਕੋਈ ਆਂਦਾ ਹੀ ਨਹੀਂ, ਸਾਦਾ ਕੋਈ ਖਾਣਾ ਖਾਣਾ ਹੀ ਨਹੀਂ ਚਾਹੁੰਦਾ। ਇਸ ਤਰ੍ਹਾਂ ਦੁੱਖ ਵਿੱਚ ਵੀ ਲੋਕ ਕਹਿੰਦੇ ਨੇ ਬੜੇ ਸਾਨੂੰ ਸ਼ਾਹਾਨਾ ਕਿਸਮ ਦੇ ਖਾਣੇ ਮਿਲਣ। ਅਤੇ ਅਸੀਂ ਮੈਂ ਇੱਕ ਫੌਤਗੀ ਪਾਕਿਸਤਾਨ 'ਤੇ ਗਈ ਤਾਂ ਨਾਸ਼ਤਾ ਜਿਹੜਾ ਮੈਂ ਸੁਬਾਹ ਦੇਖਿਆ ਨਾ, ਮੇਰੇ 14 ਤਬਕ ਰੋਸ਼ਨ ਹੋ ਗਏ। 1 2 ਵੀ ਨਹੀਂ, 3 ਵੀ ਨਹੀਂ, ਪੂਰੇ 14 ਦੇ 14, ਇਮਾਨ ਨਾਲ ਪੂਰੇ 14 ਰੋਸ਼ਨ ਹੋਏ ਸਨ। ਕਿ ਇਸ ਤਰ੍ਹਾਂ ਖਾਣਾ ਸੀ, ਉਹਦੇ ਵਿੱਚ ਨਾਸ਼ਤਾ ਜਿਹੜਾ ਸੁਬਾਹ ਦਾ ਆਇਆ, ਔਰ ਉਹ ਕਿਹੜੀ ਸ਼ੈ ਸੀ ਦੁਨੀਆ ਦੀ ਜਿਹੜੀ ਇਸ ਨਾਸ਼ਤੇ ਵਿੱਚ ਸ਼ਾਮਿਲ ਨਹੀਂ ਸੀ। ਅਤੇ ਉਹ ਤਾਂ ਬਈ ਬਹੁਤ ਗਲਤ ਰਿਵਾਜ ਪੈ ਗਏ ਨੇ। ਮੇਰੇ ਪਾਏ ਲੋਕਾਂ ਨੇ ਨੇ, ਲੇਕਿਨ ਪੈ ਗਏ ਨੇ। ਹੁਣ ਇਹਨਾਂ ਤੋਂ ਜਾਨ ਛੁਡਾਉਣੀ ਮੁਸ਼ਕਲ ਹੈ। ਉਹ ਕਹਿੰਦੇ ਨੇ ਬੋਤਲ ਦਾ ਜਿੰਨ ਜਦੋਂ ਤੱਕ ਬੋਤਲ ਵਿੱਚ ਹੁੰਦਾ ਨਾ ਕੈਦ, ਉਦੋਂ ਤੱਕ ਤੋਂ ਬੰਦ ਰਹਿੰਦਾ ਵਾ। ਜਦੋਂ ਫਿਰ ਉਹ ਬੋਤਲ 'ਚੋਂ ਨਿਕਲ ਜਾਂਦਾ ਫਿਰ ਉਹਨੂੰ ਦੁਬਾਰਾ ਬੋਤਲ 'ਚ ਪਾਉਣਾ ਕਿਸ ਤਰ੍ਹਾਂ ਨੇ। ਇਹ ਇੱਕ ਕਹਾਣੀ ਹੋ ਗਈ ਜੀ ਹੁਣ, ਕਿ ਹੁਣ ਉਸ ਬੋਤਲ ਜਿੰਨ ਨੂੰ ਬੋਤਲ 'ਚ ਕੌਣ ਵਾੜੇਗਾ। ਜਿਹੜੇ ਬੇਜਾ ਸਰਾਫ ਕਰਨ ਲੱਗ ਗਏ ਨੇ ਲੋਕ ਹਰ ਮੌਕੇ 'ਤੇ। ਅਤੇ ਇਹਦੇ ਨਾਲ ਇੱਕ ਆਮ ਬੰਦੇ ਦੀ ਜ਼ਿੰਦਗੀ ਬੜੀ ਮੁਤਾਸਿਰ ਹੋਈ ਹੈ। ਜਿਨ੍ਹਾਂ ਨੂੰ ਮਤਲਬ ਬਹੁਤ ਜ਼ਿਆਦਾ ਅੱਲਾਹ ਪਾਕ ਨੇ ਨਵਾਜ਼ਿਆ, ਚਲੋ ਅਫੋਰਡ ਕਰ ਸਕਦੇ ਨੇ। ਜਿਹੜਾ ਇੱਕ ਨੋਰਮਲ ਬੰਦਾ ਹੋਵੇ, ਜਿਹੜਾ ਆਪਣੀ ਰੋਟੀ ਪੂਰੀ ਕਰਨੀ ਮੁਸ਼ਕਿਲ ਹੈ ਉਹਦੇ ਵਾਸਤੇ, ਅਤੇ ਉਹ ਆਪਣੇ ਕਿਸ ਤਰ੍ਹਾਂ ਕਰ ਰਿਹਾ, ਉਹਦੇ ਵਾਸਤੇ ਤਾਂ ਵਾਕਈ ਬਹੁਤ ਮੁਸ਼ਕਿਲ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਕਰੇ ਆਪਣੀ ਚੀਜ਼ਾਂ ਨੂੰ, ਅਤੇ ਕਿਸ ਤਰ੍ਹਾਂ ਉਹਨਾਂ ਨੂੰ ਮੈਨੇਜ ਕਰੇ। ਉਹਦੇ ਵਾਸਤੇ ਬਹੁਤ ਮੁਸ਼ਕਿਲ ਹੁੰਦਾ ਵੇ ਕਿ ਉਹ ਕੀ ਕਹਿੰਦੇ ਨੇ ਕਿਸੇ ਨੂੰ ਇਸ ਤਰ੍ਹਾਂ ਫੌਤਗੀ 'ਤੇ ਖਾਣਾ ਭੇਜੇ ਜਾਂ ਕਿਸੇ ਨੂੰ ਕਰੇ। ਉਹਦੇ ਵਾਸਤੇ ਬੇਇੰਤਹਾ ਮੁਸ਼ਕਿਲ ਮਾਮਲਾਤ ਹੋ ਗਏ ਨੇ। ਇਸ ਤੋਂ ਲੋਕ ਕਤਰਾਉਣ ਲੱਗ ਗਏ ਨੇ ਇਹਨਾਂ ਚੀਜ਼ਾਂ 'ਤੇ, ਮਹਿਮਾਨਦਾਰੀ ਤੋਂ ਵੀ ਕਤਰਾਉਣ ਲੱਗ ਗਏ ਨੇ। ਲੋਕ ਕਹਿੰਦੇ ਮਹਿਮਾਨ ਦੇ ਨਾਂ 'ਤੇ ਹੀ ਲੋਕਾਂ ਨੂੰ ਮੱਥੇ 'ਤੇ ਵੱਟ ਪੈ ਜਾਂਦੇ ਨੇ, ਪਰੇਸ਼ਾਨੀ ਆ ਜਾਂਦੀ ਕਿ ਇਹ ਹੁਣ ਕੀ ਮੁਸੀਬਤ ਪੈ ਚੱਲੀ ਹੈ। ਅਤੇ ਨਸੀਮਾ ਡਾਰ ਕਹਿੰਦੇ ਨੇ ਨਾਈਸ ਟਾਕ, ਤੰਦੂਰ ਕੀ ਰੋਟੀ ਐਂਡ ਦਾਲ ਜ਼ਬਰਦਸਤ ਹੈ, ਖੁਸ਼ ਰਹੋ। ਬਈ ਤੰਦੂਰ ਦੀ ਰੋਟੀ ਅਤੇ ਦਾਲ ਤਾਂ ਵਾਕਈ ਵੀ ਜ਼ਬਰਦਸਤ ਹੁੰਦੀ ਹੈ। ਕਿ ਤੰਦੂਰ ਦੀਆਂ ਰੋਟੀਆਂ ਨਾਲ ਦਾਲ ਹੋਵੇ ਜਾਂ ਸਬਜ਼ੀ ਹੋਵੇ, ਕੁਛ ਹੋਵੇ, ਤੰਦੂਰ ਦੀ ਰੋਟੀ ਦਾ ਆਪਣਾ ਇੱਕ ਜ਼ਾਇਕਾ। ਸਾਡੇ ਇੱਥੇ ਇੱਕ ਇਲਾਕੇ 'ਚ ਇੱਕ ਦੇਸੀ ਤੰਦੂਰ ਹੈ ਵੇ, ਕਦੀ ਕਦੀ ਉੱਥੋਂ ਅਸੀਂ ਲੈ ਕੇ ਆਉਂਦੇ ਹਾਂ, ਦੇਸੀ ਰੋਟੀਆਂ ਮਿਲਦੀਆਂ ਨੇ, ਇੰਨਾ ਮਜ਼ਾ ਆਉਂਦਾ ਹੈ ਨਾ ਉਹਦਾ। ਬਹੁਤ ਅੱਛਾ ਦੇਸੀ ਤੰਦੂਰ ਦੀ ਰੋਟੀ ਮਿਲ ਜਾਂਦੀ, ਉਹ ਬਿਲਕੁਲ ਆਪਣੇ ਦੇਸੀ ਤੰਦੂਰ ਦੀ ਹੁੰਦੀ ਸੀ। ਲੇਕਿਨ ਥੋੜ੍ਹਾ ਦੂਰ ਹੈ ਇਸ ਤੋਂ, ਇੱਕ ਆਮ ਨਹੀਂ ਅਸੀਂ ਲੈ ਕੇ ਆਉਂਦੇ, ਪਰ ਕਦੀ ਕਦੀ ਸ਼ੌਕ ਪੂਰਾ ਕਰਨ ਵਾਸਤੇ ਲੈ ਕੇ ਆਉਂਦੇ। ਅਤੇ ਬਹੁਤ ਸ਼ੁਕਰੀਆ ਨਸੀਮਾ ਡਾਰ ਕਿ ਤੁਸੀਂ ਵੀ ਆਪਣੀ ਦਾਲ ਦੇ ਨਾਲ ਤੁਸੀਂ ਜਿਹੜਾ ਨਾ ਸ਼ੇਅਰ ਕੀਤੀ ਆਪਣੀ, ਕਿ ਮੈਨੂੰ ਵੀ ਦਾਲ ਬੜੀ ਚੰਗੀ ਲੱਗਦੀ ਹੈ। ਅਤੇ ਨਸੀਮਾ ਡਾਰ ਨੇ ਲਿਖਿਆ ਕਿ ਪੋਇਟਰੀ ਬੜੀ ਸੈਡ ਸੀ ਪਰ ਬੜੀ ਨਾਈਸ ਸੀ। ਬਈ ਸੈਡ ਤੇ ਅਸੀਂ ਹੋ ਗਏ ਸੁਣ ਕੇ, ਪਰ ਇਹ ਵੀ ਬੜੀ ਨਾਈਸ ਸੀ। ਅਤੇ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਕਿ ਬਹੁਤ ਆਲਾ ਡਰਾਈ ਫਰੂਟ ਨੇ। ਬਈ ਡਰਾਈ ਫਰੂਟ ਬਾਕੀ ਬਹੁਤ ਅੱਛੇ ਨੇ, ਕੁਆਲਿਟੀ ਉਹਨਾਂ ਦੀ ਬੜੀ ਅੱਛੀ ਸੀ। ਬਹੁਤ ਸ਼ੁਕਰੀਆ ਤੁਹਾਡੇ ਕਮੈਂਟ ਦਾ। ਅਤੇ ਸ਼ਮਾ ਚੌਧਰੀ ਨੇ ਕਿਹਾ ਵਾਹ ਜੀ ਵਾਹ, ਬਿਊਟੀਫੁਲ ਲਾਈਨਸ। ਅਤੇ ਤੈਨੂੰ ਵੀ ਦੁੱਖ ਬੋਲ ਕੇ ਦੱਸਾਂ, ਤੈਨੂੰ ਵੀ ਦੁੱਖ ਬੋਲ ਕੇ ਦੱਸਾਂ, ਓਏ ਹੋਏ ਹੋਏ, ਕੀ ਸ਼ਾਇਰੀ ਸੀ ਬਈ। ਮੈਂ ਵੀ ਬੜੀ ਚੰਗੀ ਸ਼ਾਇਰੀ ਪੜ੍ਹਨ ਲੱਗ ਗਈ ਹਾਂ, ਥੋੜ੍ਹਾ ਜਿਹਾ ਕ੍ਰੈਡਿਟ ਮੈਨੂੰ ਵੀ ਦੇ ਦਿਓ। ਅਤੇ ਉਸਮਾ ਕਹਿ ਰਹੇ ਨੇ ਵਾਲੇਕੁਮ ਅਸਲਾਮ ਵਰਹਮਤੁল্ਲਾਹਿ ਵਬਰਕਾਤੁਹੂ, ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਅਤੇ ਗੁੱਡ ਮਾਰਨਿੰਗ ਉਸਮਾ, ਬਹੁਤ ਸ਼ੁਕਰੀਆ। ਉਸਮਾ ਨੇ ਵੀ ਚਾਰ ਦਿਲ ਇਕੱਠੇ ਭੇਜ ਦਿੱਤੇ ਜੇ ਦੂਸਰੇ ਕਮੈਂਟ ਵਿੱਚ। ਨਾਲ ਉਹਨਾਂ ਨੇ ਲਿਖਿਆ ਕਿ ਜ਼ਬਰਦਸਤ ਸ਼ਾਇਰੀ। ਫਿਰ ਉਹਨਾਂ ਨੇ ਮਾਂ ਦੇ ਜ਼ਿਕਰ 'ਤੇ ਉਹਨਾਂ ਦੇ ਆਂਸੂ ਨਿਕਲ ਆਏ ਨੇ। ਅਤੇ ਮਾਂ ਤੇ ਜ਼ਾਹਿਰ ਫਿਰ ਮਾਂ ਤੋਂ ਆਖਰ ਮਾਂ ਹੋਤੀ ਹੈ। ਮਾਂ ਤੁਝੇ ਤੇ ਆਣੋ ਹਟਦੀ ਨਾ, ਮਾਂ ਤੂੰ ਯਾਦ ਆਣੋ ਹਟਦੀ ਨਾ, ਤੇਰੇ ਬਾਝੋਂ ਇਹ ਦੁੱਖ ਦਿਲ ਦਾ ਹੁਣ ਮੈਂ ਕਿਹਨੂੰ ਕਾਂ। ਮਾਂ ਤੁਝੇ ਤੇ ਆਣੋ ਹਟਦੀ ਨਾ, ਮਾਂ ਤੂੰ ਯਾਦ ਆਣੋ ਹਟਦੀ ਨਾ। ਅਤੇ ਮਾਂ ਦੇ ਬਈ ਨਾ ਚੇਤੇ ਆਣੋ ਹਟਦੀ ਏ ਅਤੇ ਨਾ ਯਾਦ ਆਣੋ ਹਟਦੀ ਏ। ਅਤੇ ਚਲੋ ਜੀ, ਅਸੀਂ ਯਾਦ ਵੀ ਕਰਦੇ ਰਹਾਂਗੇ, ਅਸੀਂ ਕਿਹੜਾ ਮਾਵਾਂ ਨੂੰ ਭੁੱਲਣਾ ਵੇ। ਅਤੇ ਜਹਾਂਰਾ ਕਹਿੰਦੇ ਨੇ ਮਾਸ਼ਾਅੱਲਾ, योर व्लॉग वेरी नाइस। मुस्तफ़ा यूसुफ कैसे हैं? अल्लाह पाक आप सबको खुश रखे। तो यूर ऑलवेज ग्लोइंग, ओए होए होए, फ्रैश फिग। उन्होंने कहा फ्रैश फिग बड़िया मिठिया होंदियां ने, बहुत चंगियां होंदियां ने, बहुत मिठिया। उन्होंने कहा साडे घर भी जड़ा ना इहदा लग्या होया वे
ਇਹਦਾ ਬੂਟਾ ਕਹਿ ਲਓ ਜਾਂ ਜਿਹੜਾ ਹੁੰਦਾ ਵੀ ਪਲਾਂਟ ਕਹਿ ਲਓ ਕਿ ਉਹ ਲੱਗਿਆ ਹੋਇਆ ਤੇ ਬੜੀਆਂ ਮਿੱਠੀਆਂ ਹੁੰਦੀਆਂ ਨੇ। ਤੇ ਬਈ ਉਹਨਾਂ ਨੇ ਕਿਹਾ ਕਿ ਯੂਸਫ ਔਰ ਮੁਸਤਫਾ ਅਲਹਮਦੁਲਿਲਾ ਠੀਕ ਨੇ। ਯੂਸਫ ਦੇ ਸਕੂਲ ਖੁੱਲੇ ਪਿਛਲੇ ਹਫਤੇ ਗਿਆ तो पहले दिन ही फिर सारे वो बच्चे गए ना, इन्ने अरसे बाद बच्चे इकट्ठे होए सन तो कुछ बाज़ दफा बच्चों को ऐसे इकट्ठे जो होंगे ने बग लग गया कोई तो उन्होंने थोड़े पेट खराब होया सी, उल्टी रही एक दिन तो वैसे हुण बेहतर है। और मुस्तफा सोहणियों तो बेहतर ने अलहमदुलिल्ला, सोहणियों के नाल गल हो जाती है साडी तो असी भी खुश हो जाने तो वो बेहतर ने, अल्लाह का शुक्र है। तो तुसी फिग के बारे च दसिया कि मिठी होंदी है, वाकई फस्ट टाइम मैं खाधी बहुत मिठी लगी। मैं अपनी सिस्टर को जो अमेरिका गई ना तो उदों मैं फिर देखिया पौधा उहदा जिहड़ा प्लांट, उदों उन्होंने पौधा ही लाया सी, वड्डे वड्डे पत्ते होंदे ने ते बड़े पौधा ही बड़ा खूबसूरत लगता है। तो मेरी सिस्टर ने कहा कि मैं उहदा लाया वे तो हुण अगे लगणगियां फिग, तो मैं उदों तो नहीं लगियां सन, मैं आ गई। उस तो बाद इतफाक के करी फिर मैं देखिया नहीं, फिर एक आध दफ़ा उन्होंने मैं खांदे देखिया तो मैनूं पता चलिया इत्थे मैं स्टोरां ते कई दफ़ा देखिया, पर मेरी सिस्टर ने मैनूं दसिया ना, मैनूं समझ लगी अच्छा यह वाली ही होंदी है ताज़ा। तो कल मैं खादियां बड़ा मज़ा आया। वाकई अल्लाह पाक ने की साढ़े वास्ते नियमतां जड़ियां पैदा कीतियां ने ते की जड़ा ना आला चीज़ां साढ़े वास्ते दुनिया च पैदा कीतियां ने कि असी उहदी हर चीज़ ते शुक्र अदा करिए ना, फिर भी उहदा शुक्र अदा नहीं कर सकने हैं जिन्नी उन्हें साढ़े वास्ते नियमतां कीतियां ने। एक मिनट मैनूं रुकना पेगा, मैनूं लग रहा है कि बाहर कोई दरवाजे पे आया है। बाहर दरवाजे ते कोई आया सी, मैंने थोड़ी देर ब्रेकां लानियां पईयां। जीटी रोड ते बरेकां लगियां हो, जीटी रोड ते बरेकां लगियां हो, अज गड्डियां च गड्डियां वजियां नी बिल्लो तेरी टोर वेख के, नी बिल्लो तेरी टोर वेख के, जीटी रोड ते बरेकां लगियां। तो जीटी रोड ते बरेकां लग गई सन ते गड्डियां च गड्डियां वज गई सन कि सानूं बाहर जाना पै गया। तो फिर हुण मैं चलनी हाँ, फिर इंशाअल्लाह असीं एक नवीं गल दे नाल मिलांगे, एक नवीं एक नायाब ज़मानिया दे नाल। तुसीं ज़रूर कमेंट करियो ताकि मैनूं पता चले कि तुसीं किहड़ी गल दे हवाले दे नाल गल सुनना चाहते हो, गल करना चाहते हो। मैं तुहानूं कल भी कहा सी तुसीं भी बड़े गंदे बच्चे हो, गल मेरी ध्यान नाल सुणदे ही नहीं कि तुसीं किहड़े नायाब ज़मानिया दी किहड़ी ऐसी गल है जिस तुसीं सुनना चाहते हो कि असीं भी इस हवाले दे नाल गल, क्योंकि मौजू तो बेशुमार ने, मैं मौजू तो इन्ने ज़्यादा ने। मंजी है तो चंगेर है साड़ी, तो साड़ियाँ मंजियां ने, साढ़े बिस्तरे ने, साड़ियाँ पेटियां ने, साढ़े उस जमाने का जड़ा रहन सहन सी, फिर उस जमाने के जड़े जिस तरह बच्चे गलियां च खेलते सन, जिस तरह वेड़ियां च लोग बैठते सन, जिस तरह शादी ब्याह होंदा सी, कि जिस तरह बच्चा पैदा होंदा सी, फिर वो मिठाइयां वंडियां जांदियां सन, बहुत सारिया चीज़ां ने, खुसरे नच्चण आते सन, बहुत सारिया चीज़ां ने साढ़े पुरानिया यादां विच कि जिहड़ा एक ज़खीरा होवे उन्हां चीज़ां दा। ते तुसीं ज़रूर मैनूं दसियो कि तुसीं किहड़ी गल दे हवाले नाल, ऐसी किहड़ी याद है जिहदे हवाले नाल तुसीं भी गल करो, अपनी याद करो। पींग चढ़ाने हुंदे सां असीं जदों नायाब ज़मानिया विच पींग हुंदी सी, कुड़ियां पींग झूटदियां सन। उच्चियां लम्मियां टालियां ने विच गुजरी दी पींग वे माया। ते पींग हुंदी सी, ओए होए होए पींग असीं झूटने हुंदे सां ते बड़ा चंगा लगदा हुंदा सी। तुसीं मैनूं दसो कि किहड़ी गल दे हवाले नाल असीं गल करिए। कदी बेर तोड़ने हुंदे सां बट्टे मार मार के ते थल्लों चुक चुक के फिर खाने, ते कदी इमली तोड़ने हुंदे सां दरख्तां तो ओह खाने, कटारे। मेरी एक दोस्त होंदी सी, मैनूं नहीं पता सी, असीं ते इमली लफ्ज़ कह दिंदे सन, तो वो कहती सी कटारा, कटारा इमली का कटारा। हुण पता नहीं कटारा ही कहते ने कि की कहते हैं, मैनूं नहीं पता, लेकिन मेरे जेहन में वो गल है इमली का कटारा। इमली के कटारे खाने हुंदे सां असीं, कच्ची इमली ताज़ी तोड़ के इन्नी ज़्यादा खाधी है कि भी गल छड्ड दो। अंबियां कच्चियां खादियां ने ते कटारे खाधे ने ते नाल बेर तोड़ तोड़ के खाधे ने। कोई खेस वाह असीं जमाने भर दी छड्डी नहीं। उस जमाने च कच्ची मिट्टी भी खाने हुंदे सां, मुल्तानी मिट्टी, मैं तो मेरी कज़न। तो तुसीं उस हिसाब दे नाल मैनूं दसियो कि असीं किस मौजू ते गल करिए ताकि फिर तुहाडा भी शौक थोड़ा बधे कि भी यह गल तुसीं सुनना चाहते हो। तो इस तरह तुसीं कोई ना कोई अपनी याद ज़रूर शेयर करियो और कोई ना कोई टॉपिक मैनूं ज़रूर दवो ताकि मैं उस टॉपिक के हवाले दे नाल गल करां। मैं अपनी मर्जी नाल ते कर ही लैनी हाँ, लेकिन तुसीं अगर मैनूं टॉपिक दवोगे तो फिर बड़ा चंगा लगेगा कि फिर सारे उहदे विच आ जाओगे तो रल मिल के असीं इस यूट्यूब बेड़े नूं असीं अपना चंगी रौनक लावांगे।
ਤੇ ਫਿਰ ਅਸੀਂ ਇਨਸ਼ਾਅੱਲਾ ਮਿਲਨੇ ਆ ਤੇ ਫਿਰ ਨਵੀਂ ਗੱਲ ਕਰਾਂਗੇ ਇਨਸ਼ਾਅੱਲਾ। ਮੈਨੂੰ ਹੁਣ ਇਜਾਜ਼ਤ ਦਵੋ। जब कोई प्यार से बुलाएगा, जब कोई प्यार से बुलाएगा, तुमको एक शख्स याद आएगा। जब कोई प्यार से बुलाएगा, तुमको एक शख्स याद आएगा। जब कोई